ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 14 ਮਾਰਚ 2014 ਪਹਿਲੀ ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ, ਵੈਲਕਮ ਟੂ ਦ ਸ਼ੋ। ਥੈਂਕ ਯੂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਟੀਵੀ 84 ਦੇ ਦਰਸ਼ਕਾਂ ਨੂੰ ਸਿੱਖ ਕੌਮ ਦੇ ਨਵੇਂ ਵਰੇ ਨਾਨਕਸ਼ਾਹੀ ਸੰਮਤ 546 ਦੀਆਂ ਬਹੁਤ-ਬਹੁਤ ਵਧਾਈਆਂ ਜੀ। ਆਪ ਜੀ ਇਸ ਤੇ ਕੁਝ ਕਹਿਣਾ ਚਾਹੋਗੇ? ਹਾਂਜੀ, ਅੱਜ ਸਾਡੇ ਲਈ ਸਮੁੱਚੀ ਕੌਮ ਲਈ ਇੱਕ ਬੜਾ ਸ਼ੁਭ ਦਿਹਾੜਾ ਹੈ। ਹਾਂਜੀ। ਹਾਲਾਂਕਿ ਸਿੱਖ ਧਰਮ ਦੇ ਵਿੱਚ ਕੋਈ ਸ਼ੁਭ ਅਸ਼ੁਭ ਦਾ ਵੈਸੇ ਸੰਕਲਪ ਨਹੀਂ ਹੈ ਕਿ ਗੁੱਡ ਓਮਨ ਜਾਂ ਬੈਡ ਓਮਨ ਨਹੀਂ ਹੁੰਦਾ, ਲੇਕਿਨ ਸ਼ੁਭ ਇਸ ਐਂਗਲ ਤੋਂ ਹੈ ਕਿ ਜਿਹੜੀ ਸਾਡੀ ਸਟਰਗਲ ਵੱਖਰੀ ਹੋਂਦ ਦੀ, ਆਪਣੀ ਅਡਰੀ ਪਛਾਣ ਦੀ, ਕੌਮ ਦੀ ਵਿਲੱਖਣ ਆਈਡੈਂਟਿਟੀ ਦੀ ਲਗਭਗ 3 ਸਦੀਆਂ ਪਹਿਲਾਂ ਖਾਲਸਾ ਸਿਰਜਣਾ ਦੇ ਨਾਲ ਹੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਇਹ ਖਾਲਸਾ ਜਿਹੜਾ ਇਹ ਨਿਰੰਕਾਰ ਦੀ ਮੌਤ 'ਚ ਪੈਦਾ ਹੋਇਆ। ਹਾਂਜੀ। ਔਰ ਇਹ ਖਾਲਸਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨ ਕਰੋ ਇਨਕੀ ਪ੍ਰਤੀਤ। ਕਿ ਜਦੋਂ ਤੱਕ ਖਾਲਸਾ ਨਿਆਰਾ ਹੈ ਤੇ ਗੁਰੂ ਕਲਗੀਧਰ ਫਰਮਾਉਂਦੇ ਨੇ ਮੇਰੀ ਸਾਰੀ ਪਾਵਰ, ਸ਼ਕਤੀ, ਤੇਜ, ਔ, ਗ੍ਰੈਂਡਿਓਰ ਉਹ ਖਾਲਸੇ ਦੇ ਕੋਲ ਹੈ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਫਿਰ ਮੇਰਾ ਸਾਰਾ ਤੇਜ ਖਾਲਸੇ ਨੂੰ ਹੈ। ਤੇ ਜਬ ਇਹ ਗਏ ਵਿਪਰਨ ਕੀ ਰੀਤ, ਵਿਪਰ ਸੰਸਕ੍ਰਿਤ ਦੇ ਵਿੱਚ, ਹਿੰਦੀ ਪੰਜਾਬੀ ਦੇ ਵਿੱਚ ਬ੍ਰਾਹਮਣ ਨੂੰ ਕਹਿੰਦੇ ਨੇ। ਹਾਂਜੀ। ਕਿ ਜੇ ਇਸ ਨੇ ਬ੍ਰਾਹਮਣਵਾਦ ਦੇ ਰਸਤੇ ਤੇ ਤੁਰਨਾ ਤੇ ਮੈਂ ਨਾ ਕਰੋ ਇਨਕੀ ਪ੍ਰਤੀਤ, ਫਿਰ ਮੈਂ ਇਹਨਾਂ ਦੇ ਨਾਲ ਨਹੀਂ। ਸੋ ਹੁਣ ਤੱਕ ਲੰਮੇ ਸਮੇਂ ਤੋਂ ਜਿਹੜਾ ਸਾਡਾ ਕੈਲੰਡਰ ਸੀ, ਹਾਲਾਂਕਿ ਜਦੋਂ ਅਸੀਂ ਕੈਲੰਡਰ ਦੀ ਗੱਲ ਕਰਦੇ ਹਾਂ ਥੋੜਾ ਜਿਹਾ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਿਰਫ ਇੱਕ ਤਰੀਕਾਂ ਦਾ ਜਮਾ ਘਟਾ ਨਹੀਂ ਹੈ। ਜੇ ਤਰੀਕਾਂ ਦਾ ਜਮਾ ਘਟਾ ਹੁੰਦਾ ਤਾਂ ਇਹਦਾ ਕੋਈ ਫਰਕ ਨਹੀਂ ਪੈਂਦਾ। ਗੁਰਪੁਰਬ ਕਿਸੇ ਦਿਨ ਹੁੰਦੇ ਨੇ, ਅਸੀਂ ਐਤਵਾਰ ਨੂੰ ਮਨਾਉਂਦੇ ਹਾਂ। ਸਿੱਖ ਧਰਮ ਇਸ ਕਿਸਮ ਦੇ ਵਹਿਮਾਂ ਭਰਮਾਂ ਤੋਂ ਬਹੁਤ ਉੱਚਾ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਲਿਆਂਦਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਕਿ ਸ਼ਬਦ ਦੇ ਨਾਲ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਔਰ ਆਪਣਾ ਨਿਰਾਲਾ ਪੰਥ ਕਾਇਮ ਕੀਤਾ। ਸੋ ਜੇ ਨਿਰਾਲਾਪਨ ਹੈ, ਨਿਰਮਲ ਪੰਥ ਹੈ, ਤੇ ਫਿਰ ਇਸ ਗੁਰੂ ਨਾਨਕ ਵਿਚਾਰਧਾਰਾ ਦੇ ਫਾਲੋਅਰਸ, ਅਨੁਆਈਆਂ, ਉਹਨਾਂ ਦੇ ਸ਼ਰਧਾਲੂ, ਗੁਰੂ ਨਾਨਕ ਦੀ ਉਮਤ ਦਾ ਇਹ ਫਰਜ਼ ਸੀ ਜਾਂ ਫਰਜ਼ ਹੈ ਕਿ ਉਹ ਆਪਣੇ ਰਹਿਬਰ ਨੂੰ, ਆਪਣੇ ਗੁਰੂ ਸਾਹਿਬ ਨੂੰ ਹਮੇਸ਼ਾ ਦੇ ਲਈ ਇਸ ਪਲੈਨਟ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਯਾਦ ਨੂੰ ਸਥਾਪਿਤ ਕਰੇ। ਔਰ ਇਸ ਚੋਂ ਹੀ ਕੈਲੰਡਰ ਦਾ ਕਨਸੈਪਟ ਨਿਕਲਦਾ ਹੈ। ਹਾਲਾਂਕਿ ਇੱਕ ਸਟੇਜ ਸੀ ਕਿ ਜਿਹੜੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀ ਸੰਤ ਸਮਾਜ ਨਾਂ ਦੇ ਥੱਲੇ RSS ਫੰਡਡ ਇੱਕ ਜੁੰਡਲੀ ਕਾਇਮ ਹੋਈ, ਜਾਂ ਕੁਝ ਹੋਰ ਜਿਹੜੇ ਅਣਜਾਣ ਕਿਸਮ ਦੇ ਲੋਕ ਸੀ, ਉਹ ਇਹ ਕਹਿੰਦੇ ਸੀ ਜੀ ਕਿ ਜੇ ਕੈਲੰਡਰ ਹੁਣ ਬਣਾਉਣ ਦੀ ਲੋੜ ਪਈ ਹੈ ਤੇ ਗੁਰੂ ਸਾਹਿਬ ਨੇ ਕੈਲੰਡਰ ਕਿਉਂ ਨਹੀਂ ਬਣਾਇਆ ਜੀ। ਸੋ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਕੈਲੰਡਰ ਜਿਹੜੇ ਨੇ ਉਹ ਅਵਤਾਰ ਜਾਂ ਪੈਗੰਬਰ ਜਾਂ ਜਿਹੜੇ ਪ੍ਰੋਫਿਟ ਨੇ ਉਹ ਨਹੀਂ ਬਣਾਉਂਦੇ। ਹੁਣ ਜੇ ਜੀਸਸ ਦੇ ਨਾਲ ਨਾਂ ਥੱਲੇ ਜਿਹੜਾ ਕੈਲੰਡਰ ਅੱਜ ਅਸੀਂ AD ਯੂਜ਼ ਕਰਦੇ ਹਾਂ, 2014 AD ਹੈ, ਐਨੋ ਡੋਨੀ ਲੈਟਿਨ ਚ ਕਹਿੰਦੇ ਨੇ, ਜਿਹਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ ਜੀ। ਸੋ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਜੀਸਸ ਦੇ ਬਰਥ ਦੇ ਨਾਲ ਜੁੜੀ ਹੋਈ ਹੈ। ਜਦੋਂ ਜੀਸਸ ਦਾ ਬਰਥ ਮੰਨਿਆ ਜਾਂਦਾ ਜਿਸ ਸਾਲ ਦੇ ਵਿੱਚ, ਉਸ ਤੋਂ ਬਿਗਨਿੰਗ ਆ, ਉਹ ਪਹਿਲਾ ਦਿਨ ਹੈ। ਹੁਣ ਇਹ ਜਿਹੜਾ ਜੀਸਸ ਨੇ ਤਾਂ ਨਹੀਂ ਬਣਾਇਆ। ਈਸਾਈਆਂ ਨੂੰ ਤਾਂ ਕਈ ਸਦੀਆਂ ਜਿਹੜਾ ਹੈ ਉਹਨਾਂ ਦੀ ਪਰਸੀਕਿਊਸ਼ਨ ਹੁੰਦੀ ਰਹੀ, ਜ਼ੁਲਮ ਹੁੰਦੇ ਰਹੇ, ਉਹਨਾਂ ਨੂੰ ਕੌਣ ਖਲੋਣ ਦਿੰਦਾ ਸੀ। ਪਰ ਜਦੋਂ ਈਸਾਈ ਮਤ ਸਥਾਪਿਤ ਹੋ ਗਿਆ, ਰੋਮਨ ਐਮਪਾਇਰ ਨੇ ਈਸਾਈ ਮਤ ਨੂੰ ਹੀ ਐਕਸੈਪਟ ਕਰ ਲਿਆ ਔਰ ਫਿਰ ਇਹ ਈਸਾਈ ਮਤ ਚਾਰੇ ਪਾਸੇ ਫੈਲਿਆ, ਫਿਰ ਉਹਨਾਂ ਨੇ ਆਪਣਾ ਸਿੱਕਾ ਜਮਾਉਂਦਿਆਂ ਜਿਹੜਾ ਉਹ ਆਪਣੇ ਜੀਸਸ ਦੇ ਨਾਂ ਦੇ ਉੱਤੇ ਜਿਹੜਾ ਉਹ ਐਨੋ ਡੈਨੀ AD ਇਨ ਦਾ ਈਅਰ ਆਫ ਆਵਰ ਲਾਰਡ ਕੈਲੰਡਰ ਸ਼ੁਰੂ ਕੀਤਾ। ਇਸੇ ਤਰ੍ਹਾਂ ਇਸਲਾਮ ਹੈ। ਹੁਣ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਸ਼ੁਰੂ ਹੁੰਦਾ ਹੈ ਲਗਭਗ 1450 ਸਾਲ ਪਹਿਲਾਂ। ਹੁਣ ਜਿਹੜਾ ਇਸਲਾਮ ਦਾ ਕੈਲੰਡਰ ਹੈ, ਇਸਲਾਮਿਕ ਮੁਲਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਔਰ ਇਸਲਾਮ ਨੂੰ ਮੰਨਣ ਵਾਲੇ ਫਖਰ ਕਰਦੇ ਨੇ, ਉਹ ਹਿਜਰੀ ਕੈਲੰਡਰ ਹੈ। ਹੁਣ ਹਿਜਰੀ ਕੈਲੰਡਰ ਹਜ਼ਰਤ ਮੁਹੰਮਦ ਸਾਹਿਬ ਜਦੋਂ ਮੱਕੇ ਤੋਂ ਹਿਜਰਤ, ਜਿਹਨੂੰ ਮਾਈਗ੍ਰੇਸ਼ਨ ਕਹਿੰਦੇ ਨੇ ਜਾਂ ਛੱਡ ਕੇ ਜਾਣਾ ਕਹਿੰਦੇ ਨੇ, ਮਦੀਨੇ ਜਾਣ ਦੇ ਲਈ ਮਜਬੂਰ ਹੋਏ ਤਾਂ ਫਿਰ ਉਹਨਾਂ ਨੇ ਮਦੀਨੇ ਜਾ ਕੇ ਫੌਜ ਇਕੱਠੀ ਕੀਤੀ। ਬੇਸ਼ੱਕ
ਵਾਪਸ ਆ ਕੇ ਉਹਨਾਂ ਨੇ ਮੱਕੇ ਨੂੰ ਫਤਿਹ ਕੀਤਾ। ਹਾਂਜੀ। ਪਰ ਜਿਸ ਸਾਲ ਦੇ ਵਿੱਚ ਉਹ ਗਏ ਹਿਜਰਤ ਕਰਕੇ, ਇਸਲਾਮ ਦਾ ਕੈਲੰਡਰ ਹਿਜਰੀ ਕੈਲੰਡਰ ਹੈ, ਸੋ ਉਹ ਵੀ ਕੋਈ ਹਜ਼ਰਤ ਸਾਹਿਬ ਨੇ ਤਾਂ ਨਹੀਂ ਬਣਾਇਆ। ਉਹਨਾਂ ਦੇ ਫੋਲੋਅਰ ਜਦੋਂ ਇਸਲਾਮ ਦੀ ਚੜ੍ਹਾਈ ਹੋਈ ਦੁਨੀਆ ਦੇ ਵਿੱਚ, ਉਹਨਾਂ ਦੇ ਮੁਲਕ ਬਣੇ, ਇਸਲਾਮ ਫੈਲਿਆ, ਤੇ ਫਿਰ ਉਹਨਾਂ ਦਾ ਕੈਲੰਡਰ ਬਣਿਆ। ਇਸੇ ਤਰ੍ਹਾਂ ਜਿਹੜਾ ਕੈਲੰਡਰ ਹੁਣ ਤੱਕ ਸਿੱਖ ਮੰਨਦੇ ਆਏ, ਕਿਉਂਕਿ ਇਹ ਹੌਲੀ ਹੌਲੀ ਜਦੋਂ ਕੌਮਾਂ ਅੱਗੇ ਵੱਧਦੀਆਂ ਨੇ, ਆਪਣੀ ਪਛਾਣ ਦੇ ਚਿੰਨ੍ਹ ਲਿਆਂਦੀਆਂ ਨੇ, ਉਹ ਬਿਕਰਮੀ ਕੈਲੰਡਰ ਹੈ। ਹਾਂਜੀ। ਹੁਣ ਬਿਕਰਮੀ ਕੈਲੰਡਰ ਦਾ ਸੰਬੰਧ ਰਾਜਾ ਬਿਕਰਮਾਦਿੱਤਿਆ ਦੇ ਨਾਲ ਹੈ। ਔਰ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਿਰਫ ਇੱਕ ਡੇਟਾ ਨਹੀਂ ਨੇ, ਉਹਦੇ ਵਿੱਚ ਕੈਲਕੂਲੇਸ਼ਨ ਹੁੰਦੀ। ਸਭ ਤੋਂ ਪਹਿਲਾਂ ਤੁਸੀਂ ਕੈਲਕੂਲੇਟ ਕਰਦੇ ਹੋ ਸੂਰਜ ਚੜ੍ਹਨ ਤੇ ਉਸ ਦੇ ਡੁੱਬਣ ਦਾ ਸਮਾਂ ਕੀ ਹੈ ਜੀ। ਜਿਵੇਂ ਤੁਸੀਂ ਇੱਥੇ ਅਖਬਾਰਾਂ ਵੀ ਦੇਖਦੇ ਹੋ, ਸਨਰਾਈਜ਼ ਕਿੰਨੇ ਵਜੇ ਹੋਏਗਾ, ਦੂਸਰਾ ਫਿਰ ਉਹਦੇ ਨਾਲ ਤੁਸੀਂ ਕਿਉਂਕਿ ਇਸਲਾਮਿਕ ਕੈਲੰਡਰ ਦੇ ਵਿੱਚ, ਇਸਲਾਮਿਕ ਕੈਲੰਡਰ ਲਿਊਨਰ ਕੈਲੰਡਰ ਹੈ, ਚੰਦਰਮਾ ਦੇ ਨਾਲ ਜੁੜਿਆ ਹੋਇਆ ਹੈ। ਚੰਦਰਮਾ ਦੀ ਕਲਾ ਵੱਧਦੀ ਘਟਦੀ ਰਹਿੰਦੀ ਹੈ, ਇਸ ਲਈ ਉਸ ਦੇ ਵਿੱਚ ਡੇਟਸ ਫਿਕਸ ਨਹੀਂ ਹੁੰਦੀਆਂ। ਜਿਵੇਂ ਈਦ ਹੈ, ਔਰ ਈਦ ਵੀ ਕਈ ਵਾਰ ਮੱਕੇ ਦੇ ਵਿੱਚ ਈਦ ਡਿਫਰੈਂਟ ਹੁੰਦੀ ਹੈ, ਦਿੱਲੀ ਦੇ ਵਿੱਚ ਡਿਫਰੈਂਟ ਹੁੰਦੀ ਹੈ, ਲਾਹੌਰ ਵਾਲੇ ਜ਼ੋਨ 'ਚ ਡਿਫਰੈਂਟ ਹੁੰਦੀ ਹੈ। ਉਹਦਾ ਕਾਰਨ ਉਹ ਲਿਊਨਰ ਨਾਲ ਜੁੜਿਆ ਹੋਇਆ ਹੈ, ਚੰਦਰਮਾ ਦੇ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਜਿਹੜਾ ਹਿੰਦੂ ਕੈਲੰਡਰ ਹੈ, ਉਸ ਦੇ ਵਿੱਚ ਕਈ ਫਲॉस ਜਿਹੜੇ ਬਿਕਰਮਾਦਿੱਤ ਦੇ ਨਾਲ ਸ਼ੁਰੂ ਹੁੰਦੀ ਹੈ ਜਿਹਦੀ ਸ਼ੁਰੂਆਤ, ਔਰ ਜਿਹੜਾ ਬਿਕਰਮਾਦਿੱਤ ਦਾ ਕੈਲੰਡਰ ਹੈ ਉਹ ਈਸਵੀ ਕੈਲੰਡਰ ਤੋਂ, ਕਿਉਂਕਿ ਈਸਵੀ ਈਸਾ ਦੇ ਨਾਲ ਜੁੜਿਆ ਹੋਇਆ ਹੈ, ਲਗਭਗ 57 ਸਾਲ ਪਹਿਲਾਂ। ਸੋ ਜੇ ਜਿਹੜਾ 57 ਸਾਲ ਤੁਹਾਨੂੰ ਉਹਦੇ 'ਚ ਐਡ ਕਰਨੇ ਪੈਂਦੇ ਨੇ। ਜੇ ਹੁਣ 2014 ਹੈ ਤੇ 2014 ਹੀ ਤੁਸੀਂ 57 ਸਾਲ ਐਡ ਕਰੋ ਤੇ ਇਹ ਜਿਹੜਾ ਬਿਕਰਮੀ ਡੇਟ ਬਣੇਗੀ। ਪਰ ਉਹਦੇ 'ਚ ਜਿਹੜਾ ਸੂਰਜ ਚੜ੍ਹਨ ਦਾ, ਇੱਕ ਤਾਂ ਇਹਨੂੰ ਹਿੰਦੂ ਕੈਲੰਡਰ ਕਹਿੰਦੇ ਨੇ, ਕੈਲੰਡਰਾਂ ਦਾ ਤੁਸੀਂ ਐਲਮੈਨਕ ਦੇਖੋ ਤੇ ਜਦੋਂ ਬਿਕਰਮੀ ਕੈਲੰਡਰ ਹੋਏਗਾ ਹਿੰਦੂ ਕੈਲੰਡਰ। ਇਹਦੀ ਕੈਲਕੂਲੇਸ਼ਨ ਹੁੰਦੀ ਹੈ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ, ਮੱਧ ਪ੍ਰਦੇਸ਼ ਦੇ ਵਿੱਚ ਉਜੈਨ ਹੈ, ਜਿਹਦੇ ਵਿੱਚ ਇੱਕ ਮੰਦਿਰ ਹੈ, ਕਿ ਜਦੋਂ ਉਸ ਮੰਦਿਰ ਤੇ ਪੈਂਦੀਆਂ ਨੇ ਤੇ ਉਹ ਸਨਰਾਈਜ਼ ਦਾ ਟਾਈਮ ਗਿਣਿਆ ਜਾਂਦਾ ਹੈ। ਔਰ ਫਿਰ ਜਦੋਂ ਉੱਥੋਂ ਕਿਰਨਾਂ ਮੁੱਕਦੀਆਂ, ਸੂਰਜ ਡੁੱਬਦਾ, ਉਹ ਸਨਸੈਟ ਦਾ ਸਮਾਂ। ਹੁਣ ਜ਼ਾਹਰ ਹੈ ਵੀ ਹੁਣ ਤੱਕ ਅਸੀਂ ਹਿੰਦੂ ਕੈਲੰਡਰ ਦੇ ਥੱਲੇ ਹੀ ਗਵਰਨ ਹੁੰਦੇ ਸੀ, ਉਹੀ ਤਰੀਕਾਂ ਚੱਲਦੀਆਂ ਸੀ ਜੀ। ਸੋ ਇਹ ਕ੍ਰੈਡਿਟ ਸਰਦਾਰ ਪਾਲ ਸਿੰਘ ਪੁਰੇਵਾਲ ਐਡਮਿੰਟਨ ਨਿਵਾਸੀ ਨੂੰ ਜਾਂਦਾ ਹੈ ਕਿ ਉਹਨਾਂ ਨੇ ਲਗਭਗ 40-50 ਸਾਲ ਆਪਣੀ ਜ਼ਿੰਦਗੀ ਦੇ ਇਸ ਰਿਸਰਚ ਦੇ ਉੱਤੇ ਲਾਏ। ਸਭ ਤੋਂ ਪਹਿਲਾਂ ਉਹਨਾਂ ਨੇ 500 ਸਾਲ ਦੀ ਸਿੱਖ ਹਿਸਟਰੀ ਜਿਹੜੀ ਹੈ ਉਸ ਦੀਆਂ ਤਰੀਕਾਂ ਨੂੰ, ਜਿਹੜੀਆਂ ਜਾਂ ਬਿਕਰਮੀ ਕੈਲੰਡਰ 'ਚ ਹੀ ਸੀ ਮੋਸਟਲੀ, ਉਹਨਾਂ ਨੇ ਕਨਵਰਟ ਕੀਤਾ। ਪਹਿਲਾਂ ਉਹਨਾਂ ਨੇ ਲੱਭਿਆ ਵੀ ਐਕਚੁਅਲੀ ਡੇਟਾ, ਕਿਉਂਕਿ ਬਿਕਰਮੀ ਕੈਲੰਡਰ ਦਾ ਵੀ ਜੇ ਤੁਸੀਂ ਨਾਰਥ ਇੰਡੀਆ 'ਚ ਜਾਓ ਤੇ ਉੱਥੋਂ ਦੇ ਜੋਤਸ਼ੀਆਂ ਪੰਡਤਾਂ ਦੀ ਕੈਲਕੂਲੇਸ਼ਨ ਹੋਰ ਹੈ, ਸਾਊਥ ਇੰਡੀਆ ਵਾਲਿਆਂ ਦੀ ਹੋਰ ਹੈ। ਸੋ ਉਹਨਾਂ ਸਾਰਿਆਂ ਨੂੰ ਪਹਿਲਾਂ ਉਹਨਾਂ ਨੇ ਸਟੇਟਨ ਆਊਟ ਕੀਤਾ। ਉਹਨਾਂ ਨੇ 500 ਸਾਲਾ ਇੱਕ ਜੰਤਰੀ ਬਣਾਈ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਛਾਪੀ, ਬਹੁਤ ਵੱਡਾ ਕੰਮ ਸੀ। ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਮਾਡਰਨ ਕੈਲੰਡਰ ਹੈ ਸੋਲਰ ਦੇ ਬੇਸਡ, ਉਹਨੂੰ ਇਸ ਧਿਆਨ 'ਚ ਰੱਖਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਮਹੀਨਿਆਂ ਦੇ ਉੱਤੇ ਆਧਾਰਿਤ 12 ਮਾਹ ਹੈ। ਇੱਕ ਗੁਰੂ ਨਾਨਕ ਸਾਹਿਬ ਦਾ 12 ਮਾਹ ਹੈ ਜਿਹੜਾ ਰਾਗ ਤੁਖਾਰੀ ਦੇ ਵਿੱਚ ਹੈ, ਔਰ ਇੱਕ 12 ਮਾਹ ਮਾਝ ਗੁਰੂ ਅਰਜਨ ਸਾਹਿਬ ਦਾ ਹੈ ਜਿਹੜਾ ਕਿ ਰਾਗ ਮਾਝ ਦੇ ਵਿੱਚ ਹੈ, ਜਿਹੜਾ ਕਿਉਂਕਿ ਅੱਜ ਪਹਿਲੀ ਚੇਤ ਜਿਹਨੂੰ ਸੰਗਰਾਂਦ ਵੀ ਕਹਿੰਦੇ ਨੇ, ਮਹੀਨੇ ਦਾ ਵੀ ਨਵਾਂ ਦਿਨ ਹੈ, ਸਾਲ ਦਾ ਤੇ ਨਵਾਂ ਦਿਨ ਹੈ ਹੀ ਹੈ। ਸੋ ਅੱਜ ਸੰਗਤਾਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਚੇਤ ਗੋਵਿੰਦ ਆਰਾਧੀਏ ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ, ਇਸ ਦਾ ਪਾਠ ਕਰਦੀਆਂ ਨੇ, 12 ਮਾਹ ਪੜ੍ਹਦੀਆਂ ਨੇ। ਇਹਦੇ ਤੇ ਖਾਸ ਐਮਫੈਸਿਸ ਹੁੰਦਾ ਕਿਉਂਕਿ 12 ਮਹੀਨਿਆਂ ਦੇ ਨਾਂ ਜਿਹੜੇ ਰੱਖੇ ਗਏ ਉਹ ਗੁਰਬਾਣੀ ਆਧਾਰਿਤ ਸੀ। ਇਸੇ ਤਰ੍ਹਾਂ ਜਿਹੜਾ 12 ਮਾਹ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਉਸ ਦੇ ਵਿੱਚ ਚੇਤ ਨਾਲ ਸੰਬੰਧਿਤ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬਹੁੜੇ। ਹੁਣ ਮੰਝ ਜਿਹੜਾ ਇਹ ਬਾਰ ਦਾ ਇਲਾਕਾ ਹੈ ਜਿੱਥੇ ਕਿ ਫੁੱਲ ਖਿੜਦੇ ਨੇ। ਇਹੀ ਇੱਕ ਪਾਸੇ ਹੋਲੇ ਮਹੱਲੇ ਦਾ ਹੁਣ ਚੱਲ ਰਿਹਾ ਹੈ, ਬਸੰਤ ਦਾ ਜਿਹੜੀ ਹੈ ਮੌਸਮ ਬਦਲਦਾ ਹੈ, ਸਰਦੀ ਜਾਂਦੀ ਹੈ, ਚੇਤ ਦੀ ਸ਼ੁਰੂਆਤ ਉਸ ਦੇ ਨਾਲ ਜੁੜੀ ਹੋਈ ਹੈ। ਹੁਣ ਇਸ ਪਾਰਟ ਨੂੰ ਪਹਿਲੀ ਗੱਲ ਤਾਂ ਉਹਨਾਂ ਨੇ ਪੁਰੇਵਾਲ ਜੀ ਨੇ ਇਹ ਕੈਲੰਡਰ ਗੁਰਬਾਣੀ ਆਧਾਰਿਤ ਬਣਾਇਆ, 12 ਮਹੀਨਿਆਂ ਦੀ ਚੋਣ ਗੁਰਬਾਣੀ ਦੇ ਆਧਾਰ ਤੇ। ਲੈਂਥ ਆਫ ਦਾ ਈਅਰ ਉਹ ਸੋਲਰ ਨੂੰ ਆਧਾਰ ਬਣਾਇਆ ਤਾਂ ਕਿ ਡੇਟਾ ਫਿਕਸ ਹੋਣ। ਇਹ ਨਾ ਹੋਏ ਕਿ ਵੀ ਬਾਰ-ਬਾਰ ਕੋਈ ਇੱਕ ਸਾਲ 'ਚ ਇੱਕ ਤਰੀਕ ਆ ਜਾਂਦੀ ਹੈ, ਕਦੇ ਦੂਜੀ ਆ ਜਾਂਦੀ ਹੈ। ਹੁਣ ਇਵੇਂ ਹੁੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਉਸੇ ਸਾਲ 'ਚ ਜਨਵਰੀ ਮਹੀਨੇ 'ਚ ਵੀ ਹੁੰਦਾ ਸੀ, ਦਸੰਬਰ 'ਚ ਵੀ ਹੁੰਦਾ ਸੀ। ਇੱਕੋ ਜਿਹੜਾ ਉਹ ਦੋਨੋਂ ਦਿਨ ਰਹੇ ਔਰ ਇੱਕ ਸਾਲ 'ਚ ਕੋਈ ਵੀ ਨਹੀਂ ਸੀ ਹੁੰਦਾ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ 500 ਸਾਲ ਦੀ ਜੰਤਰੀ ਤਿਆਰ ਕੀਤੀ ਜਿਹਦੇ ਵਿੱਚ ਡੇਟਾ ਕਨਵਰਟ ਕੀਤੀਆਂ। ਫਿਰ ਉਹਨਾਂ ਨੇ ਜਿਹੜਾ ਹੁਣ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸੂਰਜ ਚੜ੍ਹਨ ਤੇ ਡੁੱਬਣ ਦਾ ਸਮਾਂ
ਉਹ ਹਰਮੰਦਰ ਸਾਹਿਬ ਨੂੰ ਫੋਕਸ ਰੱਖ ਕੇ ਕੀਤਾ ਗਿਆ, ਜਿੱਥੇ ਹਰਮੰਦਰ ਸਾਹਿਬ ਦਾ ਦੋ ਚੀਜ਼ਾਂ ਅੰਗਰੇਜ਼ੀ ਦੀਆਂ ਨੇ, ਇੱਕ ਲੌਂਗੀਚਿਊਡ ਹੈ, ਇੱਕ ਲੈਟੀਚਿਊਡ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਰੇਖਾਂਸ਼ ਤੇ ਅਕਸ਼ਾਂਸ਼ ਕਹਿੰਦੇ। ਹੁਣ ਹਰਮੰਦਰ ਸਾਹਿਬ ਦਾ ਲੌਂਜੀਚਿਊਡ ਤੇ ਲੈਟੀਚਿਊਡ ਉਹਨੂੰ ਧਿਆਨ 'ਚ ਰੱਖ ਕੇ ਜਦੋਂ ਪਹਿਲੀਆਂ ਕਿਰਨਾਂ ਸੂਰਜ ਦੀਆਂ ਹਰਮੰਦਰ ਸਾਹਿਬ ਦੇ ਉੱਤੇ ਪੈਂਦੀਆਂ ਨੇ ਤੇ ਇਹ ਸੂਰਜ ਚੜ੍ਹਨ ਦਾ ਸਮਾਂ ਹਰ ਦਿਨ ਦਾ। ਇਸੇ ਤਰ੍ਹਾਂ ਜਦੋਂ ਪਹਿਲੀ ਜਿਹੜੀ ਕਿਰਨ ਖਤਮ ਹੁੰਦੀ ਹੈ, ਸੂਰਜ ਦੀ ਰੋਸ਼ਨੀ ਅਸਤ ਹੁੰਦੀ ਹੈ, ਉਹ ਸੂਰਜ ਡੁੱਬਣ ਦਾ ਸਮਾਂ। ਸੋ ਇਸ ਤਰੀਕੇ ਨਾਲ, ਔਰ ਇਹ 12-14 ਸਾਲ ਆਲਮੋਸਟ ਪੰਥ ਦੇ ਵਿੱਚ ਡਿਬੇਟ ਹੋਇਆ ਕਿ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ। ਯੂਨੀਵਰਸਿਟੀਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਸਨ, ਉਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਇਸ ਮੁੱਦੇ ਦੇ ਉੱਤੇ, ਜਿਹਦੇ ਵਿੱਚ ਡਾਕਟਰ ਦਰਸ਼ਨ ਸਿੰਘ, ਡਾਕਟਰ ਬਲਵੰਤ ਸਿੰਘ ਢਿੱਲੋਂ, ਦੂਜੀਆਂ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਵੀ ਲਿਆ। ਔਰ ਅੱਜ TV 84 ਨਿਊਜ਼ ਦੇ ਪਹਿਲੇ ਸੈਗਮੈਂਟ 'ਚ ਜਥੇਦਾਰ ਵੇਦਾਂਤੀ ਜਿਹੜੇ ਨੇ ਉਹ ਮੁਬਾਰਕ ਵੀ ਦੇਣਗੇ ਸਮੂਹ ਸਿੱਖ ਸੰਗਤਾਂ ਨੂੰ ਸਾਡੇ TV 84 ਚੈਨਲ ਰਾਹੀਂ, TV 84 ਨਿਊਜ਼ 'ਚ। ਔਰ ਇਹ ਜਦੋਂ ਇੱਕ ਵਾਰ ਪੂਰੀ ਡਿਬੇਟ 'ਚੋਂ ਲੰਘਿਆ ਤੇ ਫਿਰ 14 ਅਪ੍ਰੈਲ 2003 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਕਿਉਂਕਿ ਉੱਥੇ ਵਿਸਾਖੀ ਦਾ ਖਾਸ ਇਕੱਠ ਹੁੰਦਾ ਹੈ, ਇਸ ਨੂੰ ਜਾਰੀ ਕੀਤਾ ਗਿਆ ਪੰਥ ਦੇ ਨਾਂ। ਔਰ ਦਿਲਚਸਪ ਗੱਲ ਹੈ ਵੀ ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸੀ ਔਰ ਬਾਕੀ ਸਾਰੀ ਸ਼੍ਰੋਮਣੀ ਕਮੇਟੀ ਨੇ ਉਹਨੂੰ ਜਨਰਲ ਹਾਊਸ ਨੇ ਪਾਸ ਕੀਤਾ ਜੀ। ਔਰ ਜਿਉਂ ਹੀ ਇਹ ਲਾਗੂ ਹੋਇਆ, RSS ਦਾ ਮੁਖੀ ਹਫਤੇ ਦੇ ਵਿੱਚ ਉੱਥੇ ਅੰਮ੍ਰਿਤਸਰ ਪਹੁੰਚ ਗਿਆ, ਉਹਨੇ ਪ੍ਰੈਸ ਕਾਨਫਰੰਸ ਕੀਤੀ, सुदर्शन ਸੀ, उन्हें कहा जी अगर जत्थेदारों ने इसको मान भी लिया है तो सिख संगतें इसको नहीं मानेगी। सानू तो समझ नहीं सी आंदा कि भी ये किहड़ियां संगतां इन्हां दे नाल ने, पर जो ही ये संत समाज ने अपना फिर काम शुरू किया कि किवें इन्हां ने जिहड़ा उस दी विरोधता शुरू की। इदां दीयां दलीलां जिवें मैं पहलां कहा जी गुरु साहब ने नहीं बनाया जी, इड्डी की लोड़ है जी, जो चली जांदा सी जी, अगे भी तो चली जांदा सी। सो इस किस्म ਦੀਆਂ ਦਲੀਲਾਂ ਦੇ ਨਾਲ ਔਰ 7 ਸਾਲ ਇਹ ਕੈਲੰਡਰ ਲਾਗੂ ਰਿਹਾ ਪੂਰੀ ਤਰ੍ਹਾਂ ਦੁਨੀਆ ਭਰ 'ਚ ਨੂੰ ਸਿੱਖ ਸੰਗਤਾਂ ਨੇ ਮੰਨਿਆ, ਲਾਗੂ ਕੀਤਾ ਤੇ 2010 ਤੱਕ ਪਹੁੰਚਦੇ ਆ। ਫਿਰ ਚੋਣਾਂ ਦੇ ਨੇੜੇ ਆ ਕੇ ਬਾਦਲ ਦੇ ਨਾਲ RSS ਦਾ ਜਿਹੜਾ ਪ੍ਰੈਸ਼ਰ ਸੀ, ਉਹਦਾ ਨਤੀਜਾ ਇਹ ਹੋਇਆ ਕਿ ਇਹਨਾਂ ਨੇ ਸੋਧਾਂ ਦੇ ਨਾਂ ਥੱਲੇ ਅੱਧਾ ਕਿਸ ਕੈਲੰਡਰ ਦਾ ਹਿੰਦੂਕਰਨ ਕਰ ਦਿੱਤਾ, ਬਿਕਰਮੀਕਰਨ ਕਰ ਦਿੱਤਾ। 2-3 ਜਿਹੜੀਆਂ ਡੇਟਾਂ ਮੇਨ ਹਿਲਾ ਦਿੱਤੀਆਂ। 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ 5 ਜਨਵਰੀ ਨੂੰ ਸੀ, ਉਹ ਕਿਹਾ ਜੀ ਅਸੀਂ ਕਿਉਂਕਿ ਪਟਨਾ ਵਾਲੇ ਜਿਹੜੇ ਨੇ ਉਹ ਡਿਫਰੈਂਟ ਦਿਨ ਮੰਨਦੇ ਨੇ ਤੇ ਅਸੀਂ ਉਹ ਹਿੰਦੂ ਕੈਲੰਡਰ ਤੇ ਜਾਵਾਂਗੇ। ਇਸੇ ਤਰ੍ਹਾਂ ਗੁਰਗੱਦੀ ਦਿਵਸ, ਗੁਰੂ ਗ੍ਰੰਥ ਸਾਹਿਬ ਦਾ 10ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਣਾ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਦਿਨ ਜਿਹੜਾ 16 ਜੂਨ ਨੂੰ ਮਿੱਥਿਆ ਸੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਅੱਧਾ ਕੁ ਪਰਪਸ ਦਾ ਸਰਵ ਕਰ ਲਿਆ। ਹੁਣ ਲਗਭਗ ਕੁਝ ਹਫ਼ਤੇ ਪਹਿਲਾਂ ਹੀ, ਮਹੀਨਾ ਕੁ ਪਹਿਲਾਂ, ਇਹ ਦੂਜਾ ਅਟੈਂਪਟ ਫੇਰ ਸੀ ਉਹਨਾਂ ਦਾ। ਉਹਨਾਂ ਦਾ ਇੱਕ ਡੈਲੀਗੇਸ਼ਨ ਮਿਲਿਆ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਜੀ ਇਹ ਜਿਹੜਾ ਉਹਨੂੰ ਵਾਪਸ ਲਿਆਓ ਹਿੰਦੂ ਬਿਕਰਮੀ ਕੈਲੰਡਰ। ਪਰ ਚੰਗੀ ਗੱਲ ਹੈ, ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਔਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਸਟਰੋਂਗ ਸਟੈਂਡ ਲਿਆ। ਨਤੀਜੇ ਦੇ ਤੌਰ ਤੇ ਜਿਹੜਾ ਉਹਦਾ ਪੂਰਾ ਹੀ ਭੋਗ ਪਾਣਾ ਚਾਹੁੰਦੇ ਸੀ, ਉਹ ਹਾਲ ਦੀ ਘੜੀ ਬਚ ਗਏ। ਸੋ ਅੱਜ ਖੁਸ਼ੀ ਦੀ ਗੱਲ ਹੈ ਕਿ ਅੱਜ ਜਦੋਂ ਇਹ ਪਹਿਲੀ ਚੇਤ ਦਾ ਦਿਨ ਹੈ ਔਰ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਇਸ ਦਿਨ ਨੂੰ ਸਪੈਸ਼ਲ ਚਾਅ ਦੇ ਨਾਲ ਖਾਲਸਾਈ ਇਸ ਸਿੱਖ ਕੌਮ ਦੇ ਨਵੇਂ ਕੈਲੰਡਰ ਔਰ ਇਸ ਦਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਜਨਮ, ਉਹਨਾਂ ਦੇ ਪ੍ਰਕਾਸ਼ ਦੇ ਸਾਲ ਨਾਲ ਜੁੜਿਆ ਹੋਇਆ ਹੈ। ਔਰ 546ਵਾਂ ਇਹ ਸਾਡਾ ਨਾਨਕਸ਼ਾਹੀ ਸੰਮਤ 546 ਅੱਜ ਸ਼ੁਰੂ ਹੋਇਆ ਔਰ ਅੱਜ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ, TV 84 ਦੇ ਸਾਰੇ ਹੀ ਦਰਸ਼ਕਾਂ ਨੂੰ, ਆਪਣੀ TV 84 ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ। ਜਿਵੇਂ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਇਹ ਕੈਲੰਡਰ ਸਾਨੂੰ ਗੁਰੂ ਨੇ ਬਖਸ਼ਿਆ, ਬੇਸ਼ੱਕ ਇਹਦੇ 'ਚ ਗੜਬੜ ਕਰਨ ਦੀ ਕੋਸ਼ਿਸ਼ ਜਾਰੀ ਹੈ, ਲੇਕਿਨ ਪੰਥ ਵਾਪਸ 2003 ਮੂਲ ਕੈਲੰਡਰ ਨੂੰ ਦੇ ਵਿੱਚ ਉਸ ਨੂੰ ਅਪਣਾਏਗਾ। ਔਰ ਦੂਸਰੀ ਅਸੀਂ ਗੁਰੂ ਚਰਨਾਂ 'ਚ ਅਰਦਾਸ ਵੀ ਕਰੀਏ ਔਰ ਐਫਰਟ ਵੀ ਕਰੀਏ ਕਿ ਕੌਮ ਦਾ ਆਪਣੇ ਘਰ ਦਾ ਸਫ਼ਰ ਖਾਲਿਸਤਾਨ ਦੀ ਕਾਇਮੀ ਦੇ ਲਈ ਜਦੋਜਹਿਦ ਉਸ ਨੂੰ ਸਤਿਗੁਰੂ ਜਿਹੜੇ ਨੇ ਉਹ ਸਫਲ ਕਰਨ। ਇਹ ਗੁਰੂ ਕਲਗੀਧਰ ਦਾ ਇਕਰਾਰ ਹੈ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਇਹ ਖਾਲਸਾ ਪੰਥ ਗੁਰੂ ਕਲਗੀਧਰ ਦੀ ਖੇਤੀ ਹੈ, ਉਸ ਦੇ ਬਾਗਬਾਨ ਨੇ, ਮਾਲੀ ਨੇ, ਮਾਲਕ ਨੇ ਔਰ ਇਹ ਸਾਰੀਆਂ ਮੁਸ਼ਕਲਾਂ ਚੋਂ ਨਿਕਲ ਕੇ
ਅਸੀਂ ਅੱਗੇ ਵੀ ਇਹਨਾਂ 5-5.5 ਸਦੀਆਂ 'ਚ ਬੜੇ ਜ਼ੁਲਮ ਸਹਿ ਨੇ, ਮੁਸ਼ਕਲਾਂ 'ਚੋਂ ਨਿਕਲੇ ਤੇ ਗੁਰੂ ਨੇ ਹਮੇਸ਼ਾ ਹੀ ਪੰਥ ਨੂੰ ਚੜ੍ਹਦੀ ਕਲਾ ਦਿੱਤੀ ਹੈ। ਔਰ ਘੱਲੂਘਾਰਿਆਂ ਦਾ ਸਾਡਾ ਇਤਿਹਾਸ ਹੈ, ਬੀਤੇ 'ਚ ਵੀ ਅੱਜ 'ਚ ਵੀ, ਪਰ ਘੱਲੂਘਾਰਿਆਂ ਨੇ ਸਾਡੀ ਸਪਿਰਿਟ ਨੂੰ ਨਹੀਂ ਕਦੇ ਡਿੱਗਣ ਦਿੱਤਾ। ਅੱਜ ਵੀ ਖਾਲਸਾਈ ਸਪਿਰਿਟ ਕਾਇਮ ਹੈ ਔਰ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਇਸ ਗੱਲ ਦੇ ਲਈ ਗੁਰੂ ਚਰਨਾਂ ਦੇ ਵਿੱਚ ਪ੍ਰਣ ਵੀ ਕਰੇ ਕਿ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਬਾਰਡਰ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਹਾਸਲ ਕਰਨਾ। ਔਰ ਇਹ ਜਿਹੜਾ ਸੰਮਤ 546 ਹੈ, ਇਹ ਸਾਡੇ ਲਈ ਆਪਣੇ ਘਰ ਦੇ ਸਫ਼ਰ, ਘਰ ਦੀ ਮੰਜ਼ਲ, ਇਸ ਨੂੰ ਨੇੜੇ ਲਿਆਉਣ ਦੇ ਵਿੱਚ ਸਹਾਈ ਹੋਏ। ਇੱਕ ਵਾਰ ਫੇਰ ਸਮੂਹ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕ ਜੀ। ਡਾਕਟਰ ਸਾਹਿਬ, ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।